ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ, ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਲ ਖਾਲਸਾ ਖਾਲਸਤਾਨੀ ਸੰਘਰਸ਼ ਦੀ ਸਭ ਤੋਂ ਜਿਹੜੀ ਪੁਰਾਣੀ ਜਥੇਬੰਦੀ ਹੈ, ਦਲ ਖਾਲਸਾ ਦੀ ਲੀਡਰਸ਼ਿਪ ਵੱਲੋਂ ਖਾਲਿਸਤਾਨ ਐਲਾਨ ਦਿਵਸ ਦੇ 78ਵੀਂ ਵਰ੍ਹੇਗੰਢ ਮੌਕੇ ਇੱਕ ਪਾਲਿਸੀ ਸਟੇਟਮੈਂਟ ਜਾਰੀ ਕੀਤੀ ਗਈ ਹੈ ਔਰ ਜਿਸ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਉਹ ਭਾਰਤੀ ਚੋਣ ਪ੍ਰਣਾਲੀ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਕਰਦੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਦਲ ਖਾਲਸਾ ਸਾਡੇ ਸੰਘਰਸ਼ ਦੀ ਸਭ ਤੋਂ ਪੁਰਾਣੀ ਜਥੇਬੰਦੀ ਹੈ ਔਰ ਅਸੀਂ ਖੁਸ਼ਕਿਸਮਤ ਹਾਂ ਕਿ ਭਾਈ ਗਜਿੰਦਰ ਸਿੰਘ ਜਿਹੜੇ ਬਾਨੀਆਂ ਚੋਂ ਨੇ, ਅੱਜ ਵੀ ਉਹ ਬੇਸ਼ੱਕ ਬਜ਼ੁਰਗ ਨੇ, ਕਈ ਵਾਰ ਸਿਹਤ ਵੀ ਉਹਨਾਂ ਦੀ ਢਿੱਲੀ ਹੁੰਦੀ ਹੈ, ਲੇਕਿਨ ਜਿਹੜਾ ਉਹਨਾਂ ਨੇ ਔਰ ਉਹਨਾਂ ਦੀ ਜਥੇਬੰਦੀ ਨੇ ਖਾਲਿਸਤਾਨ ਦਾ ਝੰਡਾ ਬੁਲੰਦ ਰੱਖਿਆ ਹੋਇਆ ਹੈ। ਇਕੱਲਾ ਬੁਲੰਦ ਹੀ ਨਹੀਂ, ਜਿਹੜੀ ਖਾਸ ਤੌਰ 'ਤੇ ਇੰਟੈਲੈਕਚੁਅਲ ਲੈਵਲ ਦੇ ਉੱਤੇ ਜਿਸ ਕਿਸਮ ਦੀ ਅਗਵਾਈ ਉਹ ਦਿੰਦੇ ਨੇ ਔਰ ਜਿਹੜੀ ਉਹਨਾਂ ਦੀ ਟੀਮ ਪੰਜਾਬ ਦੇ ਵਿੱਚ ਵੀ ਹੈ, ਜਿਹੜੀ ਡੇ ਟੂ ਡੇ ਲੈਵਲ ਦੇ ਉੱਤੇ ਉਹ ਇਨਸਾਫ ਮਾਰਚ ਹੋਣ ਜਾਂ ਖਾਲਿਸਤਾਨ ਡੇ ਹੋਏ ਜਾਂ ਦੂਸਰੇ ਮੌਕੇ ਹੋਣ, ਉਹ ਆਪਣਾ ਜਿਹੜਾ ਹੈ ਉਹ ਬੜੀ ਜ਼ਿੰਮੇਵਾਰੀ ਦੇ ਨਾਲ, ਕੋਈ ਗੈਰ ਜ਼ਿੰਮੇਵਾਰ ਬਿਆਨਬਾਜ਼ੀ ਨਹੀਂ ਹੁੰਦੀ, ਮੌਕੇ ਦੀ ਗੱਲ ਹੁੰਦੀ ਹੈ। ਔਰ ਭਾਈ ਗਜਿੰਦਰ ਸਿੰਘ ਜਿਨ੍ਹਾਂ ਦੇ 5 ਤੀਰ ਹੋਰ 70s ਦੇ ਵਿੱਚ ਜਿਹੜੀ ਉਹਨਾਂ ਦੀ ਨਜ਼ਮਾਂ ਦੀ ਕਿਤਾਬ, ਜਿਹੜੀ ਇੱਕ ਟ੍ਰੈਂਡ ਸੈਟਰ, ਔਰ ਕਿਵੇਂ ਉਹਨਾਂ ਨੇ ਭਾਈ ਗਜਿੰਦਰ ਸਿੰਘ ਹੋਰਾਂ ਨੇ ਖਾਲਿਸਤਾਨ ਦੀ ਗੱਲ ਹੀ ਨਹੀਂ ਕੀਤੀ, ਖਾਲਿਸਤਾਨ ਜੀਵਿਆ, ਖਾਲਿਸਤਾਨ ਉਹਨਾਂ ਦੇ ਸਾਹ 'ਚ ਹੈ ਔਰ ਉਹਨਾਂ ਨੇ ਜਿੱਥੇ ਇੰਟਰਨੈਸ਼ਨਲ ਲੈਵਲ ਦੇ ਇੱਕ ਵੱਡੇ ਕਾਰਨਾਮੇ ਵੀ ਕੀਤੇ, ਜਿਹੜਾ ਖਾਸ ਤੌਰ 'ਤੇ ਸੰਤ ਭਿੰਡਰਾਂਵਾਲਿਆਂ ਦੀ 20 ਸਤੰਬਰ ਦੀ ਗ੍ਰਿਫਤਾਰੀ ਤੋਂ ਬਾਅਦ 1980s 'ਚ ਉਹਨਾਂ ਨੇ ਜਹਾਜ਼ ਲਿਜਾ ਕੇ ਮੈਸੇਜ ਇੰਟਰਨੈਸ਼ਨਲੀ ਦਿੱਤਾ ਔਰ ਸਾਬਤ ਕਦਮਾਂ ਦੇ ਨਾਲ ਉਹ ਖਲੋਤੇ ਹੋਏ ਨੇ। ਅਸੀਂ ਉਹਨਾਂ ਦੀ ਜਥੇਬੰਦੀ ਜਿਨ੍ਹਾਂ ਨੇ 78ਵੀਂ ਖਾਲਿਸਤਾਨ ਡੇ ਦੀ ਜਿਹੜੀ ਐਲਾਨ ਦਿਵਸ ਦੀ ਵਰ੍ਹੇਗੰਢ ਮੌਕੇ ਆਪਣੀ ਪਾਲਿਸੀ ਸਟੇਟਮੈਂਟ ਦਿੱਤੀ ਹੈ, ਅਸੀਂ ਉਸ ਨੂੰ ਸਾਂਝਾ ਕਰਨਾ ਚਾਹੁੰਦੇ ਔਰ ਇਹ ਸਾਈਨਡ ਸਟੇਟਮੈਂਟ ਹੈ ਜਿਹਦੇ 'ਚ ਉਹਨਾਂ ਦੇ ਸਾਰੇ ਜਿਹੜੇ ਪੰਜਾਬ ਦੇ ਵਿੱਚ ਐਕਟਿਵ ਲੀਡਰ ਨੇ ਉਹਨਾਂ ਦੇ ਦਸਤਖਤ ਨੇ। ਹਰਪਾਲ ਸਿੰਘ ਚੀਮਾ, ਪਰਮਜੀਤ ਸਿੰਘ ਮੰਡ, ਬਾਬਾ ਹਰਦੀਪ ਸਿੰਘ ਮਹਿਰਾਜ, ਅਮਰੀਕ ਸਿੰਘ ਈਸੜੂ, ਸਤਨਾਮ ਸਿੰਘ ਪੌਂਟਾ ਸਾਹਿਬ, ਹਰਚਰਨਜੀਤ ਸਿੰਘ ਧਾਮੀ, ਕੰਵਰਪਾਲ ਸਿੰਘ, ਜਸਵੀਰ ਸਿੰਘ ਖੰਡੂਰ, ਰਣਵੀਰ ਸਿੰਘ, ਪਰਮਜੀਤ ਸਿੰਘ ਟਾਂਡਾ, ਗੁਰਵਿੰਦਰ ਸਿੰਘ ਬਠਿੰਡਾ, ਸੁਰਜੀਤ ਸਿੰਘ ਖਾਲਿਸਤਾਨੀ, ਜਗਜੀਤ ਸਿੰਘ ਖੋਸਾ, ਗੁਰਪ੍ਰੀਤ ਸਿੰਘ ਖੁੱਡਾ, ਗੁਰਨਾਮ ਸਿੰਘ ਮੂਨਕਾ। ਸੋ ਇਹਨਾਂ ਦੀ ਸਟੇਟਮੈਂਟ ਮੈਂ ਹੂ ਬਾਹੂ ਉਹਦੀ ਮੈਂ ਵਿਆਖਿਆ ਨਹੀਂ ਕਰਾਂਗਾ ਕਿਉਂਕਿ ਪੰਜਾਬੀ 'ਚ ਹੀ ਇਹ ਸਟੇਟਮੈਂਟ ਹੈ ਔਰ ਆਪਣੇ ਆਪ ਦੇ ਵਿੱਚ ਹੀ ਸਾਰੇ ਮੈਸੇਜ ਨੂੰ ਦਿੰਦੀ ਹੈ। ਔਰ ਖ਼ਾਸ ਤੌਰ 'ਤੇ ਜਦੋਂ ਕਿ ਹੁਣ 2024 ਪਾਰਲੀਮਾਨੀ ਚੋਣਾਂ ਹੋਣ ਜਾ ਰਹੀਆਂ ਪੰਜਾਬ ਦੇ ਵਿੱਚ, 1 ਜੂਨ ਦਾ ਦਿਨ ਹੈ ਵੋਟਾਂ ਦਾ, ਅੱਡ ਉਮੀਦਵਾਰ ਆਲਮੋਸਟ ਸਾਰੀਆਂ ਪਾਰਟੀਆਂ ਨੇ ਸੀਟਾਂ 'ਤੇ ਉਤਾਰ ਦਿੱਤੇ ਨੇ। ਉਹਨੂੰ ਲੈ ਕੇ ਵੀ ਦਲ ਖਾਲਸਾ ਦੀ ਪਹੁੰਚ ਕੀ ਹੈ, ਬਾਕੀ ਜਿਹੜਾ ਅਸੀਂ ਸਮਝਦੇ ਹਾਂ ਵੀ ਸਿਧਾਂਤਕ ਪਹੁੰਚ ਹੈ, ਬਾਕੀ ਤਾਂ ਲੋਕਲ ਲੈਵਲ 'ਤੇ ਉੱਥੇ ਹਰ ਇੱਕ ਨੂੰ ਪਤਾ ਹੈ ਵੀ ਉਹਨਾਂ ਨੇ ਵੋਟ ਜੇ ਕਰਨੀ ਵੀ ਹੈ ਤਾਂ ਕਿਹਨੂੰ ਕਰਨੀ ਹੈ, ਉਹਨਾਂ ਨੂੰ ਕੋਈ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਕੌਣ ਪੰਥਕ ਹੈ ਤੇ ਕੌਣ ਨਹੀਂ ਹੈ। ਸੋ ਇਹਦੇ 'ਚ ਉਹਨਾਂ ਨੇ ਫਤਿਹ ਬੁਲਾ ਕੇ ਕਿਹਾ। ਅੱਜ 29 ਅਪ੍ਰੈਲ ਹੈ, ਅੱਜ ਖਾਲਿਸਤਾਨ ਐਲਾਨਨਾਮੇ ਦੀ 78ਵੀਂ ਵਰ੍ਹੇਗੰਢ ਹੈ। ਦਲ ਖਾਲਸਾ ਜਮਹੂਰੀ ਅਤੇ ਰਾਜਸੀ ਢੰਗ ਤਰੀਕਿਆਂ ਨਾਲ ਖਾਲਿਸਤਾਨ ਦੇ ਟੀਚੇ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਲਈ ਪ੍ਰਤੀਬੱਧ ਹੈ। ਅਸੀਂ ਸਪਸ਼ਟ ਤੌਰ 'ਤੇ ਐਲਾਨ ਕਰਦੇ ਹਾਂ ਕਿ ਖਾਲਿਸਤਾਨ ਸਾਰੇ ਪੰਜਾਬੀਆਂ ਦਾ ਅਤੇ ਪੰਜਾਬੀਆਂ ਲਈ ਹੋਵੇਗਾ। ਇਸ ਦਾ ਸਿਧਾਂਤ ਗੁਰਬਾਣੀ ਅਨੁਸਾਰ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨਾਈ 'ਤੇ ਆਧਾਰਿਤ ਹੋਵੇਗਾ। ਸਿੱਖ ਕੌਮ ਉਥਲ ਪੁਥਲ ਅਤੇ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਹੈ। ਦਲ ਖਾਲਸਾ ਪੰਜਾਬ ਅਤੇ ਦਿੱਲੀ ਦਰਮਿਆਨ ਟਕਰਾਅ ਨੂੰ ਗੱਲਬਾਤ ਰਾਹੀਂ ਸੁਲਝਾਉਣ ਅਤੇ ਦਿੱਲੀ ਦੇ ਹੁਕਮਰਾਨਾਂ ਨੂੰ ਦਮਨਕਾਰੀ ਪਹੁੰਚ ਅਤੇ ਫਾਸ਼ੀਵਾਦੀ ਨੀਤੀਆਂ ਨੂੰ ਤਿਆਗਣ ਦਾ ਸੱਦਾ ਦਿੰਦਾ ਹੈ। ਇਹਦੇ ਕੁਛ ਲਫ਼ਜ਼ ਐਗਜ਼ੈਕਟਲੀ ਉਹੀ ਨੇ ਜਿਹੜੇ 29 ਅਪ੍ਰੈਲ 1986 ਦੇ ਮੂਲ ਖਾਲਿਸਤਾਨ ਐਲਾਨਨਾਮੇ ਦੇ ਵਿੱਚ ਦਰਜ ਨੇ। ਫਿਰ ਇਹਨਾਂ ਨੇ ਸਬ ਹੈਡਿੰਗ ਦਿੱਤਾ, ਭਾਰਤੀ ਨਿਜ਼ਾਮ ਹੇਠ ਚੋਣਾਂ ਪ੍ਰਤੀ ਦਲ ਖਾਲਸਾ ਦਾ ਸਟੈਂਡ ਅਤੇ ਨੀਤੀ। ਸੰਘਰਸ਼ਸ਼ੀਲ ਲੋਕਾਂ ਤੇ ਕੌਮਾਂ ਅੰਦਰ ਆਪਣੇ ਤੇ ਕਾਬਜ਼ ਨਿਜ਼ਾਮ ਅਧੀਨ ਹੁੰਦੀਆਂ ਚੋਣਾਂ ਵਿੱਚ ਹਿੱਸਾ ਲੈਣ ਜਾਂ ਨਾ ਲੈਣ ਸੰਬੰਧੀ ਹਮੇਸ਼ਾ ਹੀ ਦੁਵਿਧਾ ਤੇ ਦੁਚਿੱਤੀ ਰਹੀ ਹੈ। ਭਾਰਤ ਵੱਲੋਂ ਜੂਨ 1984 ਦੇ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ
ਭਾਰਤ ਤੋਂ ਮੁਕਤੀ ਦੇ ਰਾਹ ਪਈ ਸਿੱਖ ਕੌਮ ਵੀ ਇਸੇ ਦਵੰਦ ਦਾ ਸ਼ਿਕਾਰ ਚਲੀ ਆ ਰਹੀ ਹੈ। ਭਾਰਤ ਤੋਂ ਆਜ਼ਾਦੀ ਦੇ ਰਾਹ ਤੇ ਤੁਰੇ ਜੁਝਾਰੂ ਅਤੇ ਸੰਘਰਸ਼ੀਲ ਹਿੱਸੇ ਨੇ ਭਾਰਤੀ ਸਿਸਟਮ ਨੂੰ ਰੱਦ ਕਰਦਿਆਂ ਚੋਣਾਂ ਦੇ ਬਾਈਕਾਟ ਦੇ ਸਟੈਂਡ ਨੂੰ ਹਮੇਸ਼ਾ ਪ੍ਰਾਥਮਿਕਤਾ ਦਿੱਤੀ ਹੈ। ਦੂਜੇ ਪਾਸੇ ਪੰਥਕ ਪਿੜ ਅੰਦਰ ਇੱਕ ਧਿਰ ਉਹ ਵੀ ਹੈ ਜਿਸ ਨੇ ਚੋਣ ਵਿਵਸਥਾ ਉੱਤੇ ਟੇਕ ਰੱਖੀ ਸੀ ਅਤੇ ਅੱਜ ਵੀ ਹੈ। ਸਿੱਖ ਸਿਧਾਂਤ ਅਨੁਸਾਰ ਚੋਣਾਂ ਵਿੱਚ ਹਿੱਸਾ ਲੈਣ ਦੀ ਕੋਈ ਮਨਾਹੀ ਨਹੀਂ ਹੈ, ਪਰ ਹਾਂ ਇਸ ਪੈਂਤੜੇ ਨੂੰ ਅਪਣਾਉਣ ਦੇ ਪਿੱਛੇ ਕੁਝ ਬੁਨਿਆਦੀ ਅਸੂਲ ਹੋਣੇ ਲਾਜ਼ਮੀ ਹਨ, ਨਾ ਕਿ ਕੇਵਲ ਸੱਤਾ ਪ੍ਰਾਪਤੀ ਦੀ ਦੌੜ ਅਤੇ ਚਾਹਤ। ਕੌਮ ਦੀ ਜੁਝਾਰੂ ਧਿਰ ਵਾਂਗ ਦਲ ਖਾਲਸਾ ਵੀ ਇਸ ਦਲੀਲ ਅਤੇ ਤਰਕ ਦਾ ਹਾਮੀ ਹੈ ਕਿ ਆਜ਼ਾਦੀ ਦੀ ਜੰਗ ਲੜ ਰਹੇ ਲੋਕਾਂ ਅਤੇ ਧਿਰਾਂ ਲਈ ਸੰਯੁਕਤ ਰਾਸ਼ਟਰ ਅਧੀਨ ਸਵੈ ਨਿਰਣੇ ਦੇ ਅਧਿਕਾਰ ਤੋਂ ਬਿਨਾਂ ਭਾਰਤੀ ਨਿਜ਼ਾਮ ਹੇਠ ਚੋਣਾਂ ਵਿੱਚ ਹਿੱਸਾ ਲੈਣਾ ਅਰਥਹੀਨ ਅਤੇ ਬੇਮਤਲਬੀ ਹੈ। ਦਲ ਖਾਲਸਾ ਦਾ ਮੰਨਣਾ ਹੈ ਕਿ ਮੌਜੂਦਾ ਭਾਰਤੀ ਨਿਜ਼ਾਮ ਹੇਠ ਚੋਣਾਂ ਸਵੈ ਨਿਰਣੇ ਦੇ ਅਧਿਕਾਰ ਦਾ ਬਦਲ ਨਹੀਂ ਹੋ ਸਕਦੀਆਂ। ਅੱਛਾ। ਪੰਜਾਬ ਵਿੱਚ 1 ਜੂਨ ਨੂੰ ਹੋਣ ਵਾਲੀਆਂ ਭਾਰਤੀ ਲੋਕ ਸਭਾ ਚੋਣਾਂ ਤੋਂ ਦਲ ਖਾਲਸਾ ਨੇ ਦੂਰ ਰਹਿਣ ਦਾ ਫੈਸਲਾ ਲਿਆ ਹੈ। ਇਹ ਫੈਸਲਾ ਜਥੇਬੰਦੀ ਦੀ 15 ਮੈਂਬਰੀ ਅੰਤਰੰਗ ਕਮੇਟੀ ਦੀ ਬੀਤੇ ਕੱਲ੍ਹ ਹੋਈ ਮੀਟਿੰਗ ਵਿੱਚ ਲਿਆ ਗਿਆ, ਜਿਸ ਦੀ ਪ੍ਰਧਾਨਗੀ ਸਰਦਾਰ ਹਰਪਾਲ ਸਿੰਘ ਚੀਮਾ ਨੇ ਕੀਤੀ ਸੀ। ਜਥੇਬੰਦੀ ਦਾ ਮੰਨਣਾ ਹੈ ਕਿ ਗੁਲਾਮ ਕੌਮਾਂ ਆਪਣੇ ਉੱਤੇ ਕਾਬਜ਼ ਮੁਲਕ ਅਤੇ ਉਸ ਦੇ ਜ਼ੁਲਮ ਢਾਉਣ ਵਾਲੇ ਸਿਸਟਮ ਅਤੇ ਤੰਤਰ ਨੂੰ ਮਜ਼ਬੂਤੀ ਦੇਣ ਵਾਲੀ ਕਿਸੇ ਵੀ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲੈਣਗੀਆਂ। ਇਹ ਚੋਣਾਂ ਪੰਜਾਬ ਸਮੱਸਿਆ ਦਾ ਹੱਲ ਨਹੀਂ ਕਰ ਸਕਦੀਆਂ ਤੇ ਨਾ ਹੀ ਸਿੱਖਾਂ ਦੀ ਕੌਮੀ ਸਥਿਤੀ ਨੂੰ ਬਿਹਤਰ ਕਰਨ ਵਿੱਚ ਸਹਾਈ ਹੋ ਸਕਦੀਆਂ ਹਨ। ਭਾਰਤ ਤੋਂ ਆਜ਼ਾਦੀ ਹਾਸਲ ਕਰਨ ਲਈ ਚੋਣਾਂ ਵਿੱਚ ਹਿੱਸਾ ਲੈਣ ਤੋਂ ਬਿਨਾਂ ਹੋਰ ਵੀ ਬਦਲਵੇਂ ਰਾਹ ਤੇ ਪੈਂਤੜੇ ਮੌਜੂਦ ਹਨ ਅਤੇ ਬਦਲਦੇ ਸਮਿਆਂ ਵਿੱਚ ਸਾਡੀ ਕੌਮ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ਸੰਘਰਸ਼ ਅਤੇ ਅੰਦੋਲਨ, ਨਾ ਕਿ ਭਾਰਤੀ ਸਿਸਟਮ ਅਧੀਨ ਚੋਣਾਂ, ਸਾਡੀ ਪ੍ਰਾਥਮਿਕਤਾ ਰਹੇ ਹਨ ਅਤੇ ਅੱਜ ਵੀ ਹਨ। ਖਾਲਿਸਤਾਨ ਦੇ ਸੰਘਰਸ਼ ਵਿੱਚ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਹਜ਼ਾਰਾਂ ਸ਼ਹੀਦਾਂ, ਲੰਮੇ ਸਮੇਂ ਤੋਂ ਨਜ਼ਰਬੰਦੀਆਂ ਅਤੇ ਜਲਾਵਤਰੀਆਂ ਹੰਢਾ ਰਹੇ ਮਰਜੀਵੜਿਆਂ ਦੀਆਂ ਕਾਲਨਾਵਾਂ ਨੂੰ ਚੋਣਾਂ ਦੀ ਸਸਤੀ ਖੇਡ ਤੋਂ ਕੁਰਬਾਨ ਅਤੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਿਛਲੇ ਵਰੇ 2023 ਵਿੱਚ ਅਸੀਂ 3 ਉੱਘੇ ਨਾਇਕਾਂ ਭਾਈ ਪਰਮਜੀਤ ਸਿੰਘ ਪੰਜਵੜ, ਹਰਦੀਪ ਸਿੰਘ ਨਿੱਜਰ ਅਤੇ ਅਵਤਾਰ ਸਿੰਘ ਖੰਡਾ ਨੂੰ ਗੁਆ ਚੁੱਕੇ ਹਾਂ। ਉਹਨਾਂ ਨੂੰ ਉਹਨਾਂ ਦੇ ਰਾਜਨੀਤਿਕ ਵਿਸ਼ਵਾਸਾਂ ਅਤੇ ਰਾਜਸੀ ਵਿਚਾਰਧਾਰਾ ਦੇ ਕਾਰਨ ਹੀ ਵਿਦੇਸ਼ੀ ਮੁਲਕਾਂ ਵਿੱਚ ਭਾਰਤੀ ਏਜੰਟਾਂ ਦੁਆਰਾ ਕਤਲ ਕੀਤਾ ਗਿਆ ਹੈ। ਜਿਹੜਾ ਦੇਸ਼ ਅਤੇ ਸਿਸਟਮ ਸਾਡੀਆਂ ਇੱਛਾਵਾਂ ਨੂੰ ਕੁਚਲਣ ਅਤੇ ਸਾਡੀਆਂ ਆਵਾਜ਼ਾਂ ਨੂੰ ਗੈਰ ਨਿਰਣਾਇਕ ਹੱਥਕੰਡਿਆਂ ਰਾਹੀਂ ਖਾਮੋਸ਼ ਕਰਨ ਤੇ ਭਾਰੂ ਹੋਵੇ, ਅਸੀਂ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈ ਕੇ ਉਸ ਦੇਸ਼ ਦੀ ਅਖੌਤੀ ਲੋਕਤੰਤਰੀ ਵਿਵਸਥਾ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ। ਪੰਜਾਬ ਦੇ ਲੋਕਾਂ ਨੇ UAPA, NSA ਵਰਗੇ ਕਠੋਰ ਕਾਨੂੰਨਾਂ ਅਧੀਨ ਬੇਅੰਤ ਨਜ਼ਰਬੰਦੀਆਂ ਹੰਢਾਈਆਂ ਤੇ ਹੰਢਾ ਰਹੇ ਹਨ। ਸਿੱਖ ਆਵਾਮ ਦੇ ਵੱਡੇ ਹਿੱਸੇ ਨੇ ਨਸਲਕੁਸ਼ੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਪੀੜ ਤੇ ਮਾਰ ਝੱਲੀ ਹੈ। ਪੰਜਾਬ ਦੇ ਕੁਦਰਤੀ ਸਰੋਤ ਲੁੱਟੇ ਗਏ ਤੇ ਲੁੱਟੇ ਜਾ ਰਹੇ ਹਨ। ਵਾਅਦਿਆਂ ਅਤੇ ਬੇਇਨਸਾਫੀ ਦੀ ਲੰਮੀ ਲੜੀ ਹੈ ਅਤੇ ਇਸ ਲਹੂ ਭਿੱਜੀ ਦਾਸਤਾਨ ਨੇ ਸਾਨੂੰ ਬੇਘਰੇ ਅਤੇ ਬੇਵਤਨ ਕੀਤਾ ਹੈ। ਕੀ ਭਾਰਤੀ ਚੋਣਾਂ ਰਾਹੀਂ ਹਿੰਦ ਪੰਜਾਬ ਝਗੜੇ ਦੇ ਹੱਲ ਦੀ ਕੋਈ ਉਮੀਦ ਦਿਖਾਈ ਦਿੰਦੀ ਹੈ? ਪਿਛਲੇ 5 ਦਹਾਕਿਆਂ ਦੇ ਕੌੜੇ ਤਜਰਬਿਆਂ ਤੋਂ ਤਾਂ ਸਾਨੂੰ ਕੋਈ ਆਸ ਉਮੀਦ ਦਿਖਾਈ ਨਹੀਂ ਦਿੰਦੀ। 1947 ਤੋਂ ਅਤੇ ਖਾਸ ਕਰਕੇ 1984 ਤੋਂ ਬਾਅਦ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਰਾਹੀਂ ਪੰਜਾਬ ਵਿੱਚ ਸਰਕਾਰਾਂ ਬਣਾਈਆਂ ਅਤੇ ਅਕਾਲੀ ਅਤੇ ਸਿੱਖ ਨੁਮਾਇੰਦੇ ਭਾਰਤੀ ਸੰਸਦ ਵਿੱਚ ਵੀ ਭੇਜੇ। ਇਸ ਦੇ ਬਾਵਜੂਦ ਵੀ ਸਿੱਖਾਂ ਦੀ ਸਥਿਤੀ ਬਿਲਕੁਲ ਨਹੀਂ ਬਦਲੀ ਅਤੇ ਪੰਜਾਬ ਦੀ ਸਮੱਸਿਆ ਅੱਜ ਵੀ ਸਮੱਸਿਆ ਹੀ ਹੈ। ਅਗਸਤ 1982 ਵਿੱਚ ਦਰਬਾਰ ਸਾਹਿਬ ਦੀ ਹਦੂਦ ਤੋਂ ਅਕਾਲੀ ਦਲ ਵੱਲੋਂ ਆਰੰਭ ਕੀਤੇ ਧਰਮਯੁੱਧ ਮੋਰਚੇ ਦੀ ਇੱਕ ਵੀ ਮੰਗ ਨਹੀਂ ਮੰਨੀ ਗਈ ਤੇ ਨਾ ਹੀ ਸੰਸਦ ਵਿੱਚ ਭੇਜੇ ਅਕਾਲੀ ਨੁਮਾਇੰਦੇ
ਆਪਣੀ ਕੋਈ ਪ੍ਰਾਪਤੀ ਕੌਮ ਅੱਗੇ ਰੱਖ ਸਕੇ ਹਨ। ਚੋਣਵੇਂ ਅਕਾਲੀ ਨੇਤਾਵਾਂ ਨੇ ਸਮੇਂ-ਸਮੇਂ ਸੰਸਦ ਵਿੱਚ ਸਿੱਖ ਕੌਮ ਤੇ ਹੋ ਰਹੇ ਅਤਿਆਚਾਰਾਂ ਤੇ ਕੌਮ ਦੇ ਦਰਦ ਨੂੰ ਉਜਾਗਰ ਕੀਤਾ ਹੈ, ਪਰ ਇਸ ਨਾਲ ਵੀ ਭਾਰਤੀ ਰਾਜਤੰਤਰ ਦੇ ਸਾਡੇ ਲੋਕਾਂ ਤੇ ਹੋ ਰਹੇ ਜ਼ੁਲਮ ਰੁਕੇ ਅਤੇ ਥੰਮੇ ਨਹੀਂ ਹਨ ਅਤੇ ਨਾ ਹੀ ਸਿੱਖ ਕੌਮ ਤੇ ਹੋਏ ਅਤਿਆਚਾਰਾਂ ਅਤੇ ਜ਼ੁਲਮਾਂ ਦਾ ਇਨਸਾਫ ਹੋਇਆ ਹੈ। ਅਖੀਰਲਾ ਪੇਜ ਹੈ ਜੀ। ਸਿੱਖਾਂ ਦੀ ਭਾਰਤੀ ਚੋਣਾਂ ਵਿੱਚ ਸ਼ਮੂਲੀਅਤ ਦੇ ਬਾਵਜੂਦ ਵੱਧ ਅਧਿਕਾਰਾਂ ਦੀ ਤਰਜਮਾਨੀ ਕਰਦਾ ਅਨੰਦਪੁਰ ਸਾਹਿਬ ਦਾ ਮਤਾ ਰੁਲ ਕੇ ਰਹਿ ਗਿਆ। ਅਕਾਲੀ ਸੰਸਦ ਮੈਂਬਰਾਂ ਵੱਲੋਂ ਬੰਦੀ ਸਿੰਘਾਂ ਨਾਲ ਹੋ ਰਹੀ ਬੇਇਨਸਾਫੀ ਦਾ ਮੁੱਦਾ ਲੋਕ ਸਭਾ ਵਿੱਚ ਉਠਾਉਣ ਨਾਲ ਵੀ ਉਹਨਾਂ ਦੀ ਬੰਦ ਖਲਾਸੀ ਮੁਮਕਿਨ ਨਹੀਂ ਹੋ ਸਕੀ। ਦਰਿਆਈ ਪਾਣੀਆਂ ਦੀ ਲੁੱਟ ਨਹੀਂ ਰੁਕੀ। ਪੰਜਾਬ ਨੂੰ ਉਸ ਦੀ ਰਾਜਧਾਨੀ ਚੰਡੀਗੜ੍ਹ ਨਹੀਂ ਮਿਲੀ। ਜੇ ਚੋਣਾਂ ਦਾ ਬਾਈਕਾਟ ਕਰਨ ਨਾਲ ਕੁਝ ਹਾਸਲ ਨਹੀਂ ਹੋਇਆ ਤਾਂ ਚੋਣਾਂ ਲੜਨ ਨਾਲ ਵੀ ਕੌਮ ਦੀ ਝੋਲੀ ਵਿੱਚ ਕੁਝ ਨਹੀਂ ਪੈ ਸਕਿਆ। ਅਫਸੋਸ ਕਿ ਇਨਸਾਫ ਅਤੇ ਹੱਕਾਂ ਲਈ ਸਮੇਂ-ਸਮੇਂ ਸਿੱਖ ਨੁਮਾਇੰਦਿਆਂ ਵੱਲੋਂ ਸੰਸਦ ਵਿੱਚ ਉਠਾਈ ਆਵਾਜ਼ ਤੇ ਸੜਕਾਂ ਤੇ ਉਤਰ ਕੇ ਬੁਲੰਦ ਕੀਤੀ ਆਵਾਜ਼ ਦਾ ਇੱਕੋ ਤਰ੍ਹਾਂ ਦਾ ਹੀ ਮੁੱਲ ਪਿਆ ਹੈ, ਮੀਨਸ ਨਾਟ ਇਫੈਕਟਿਵ। ਪੰਜਾਬ ਵਿੱਚ ਇਨਸਾਫ ਪਸੰਦ ਅਤੇ ਗੈਰਤਮੰਦ ਲੋਕ 1 ਜੂਨ ਵਾਲੇ ਦਿਨ ਜਦ ਦਿੱਲੀ ਦੇ ਨਵੇਂ ਹੁਕਮਰਾਨਾਂ ਨੂੰ ਚੁਣਨ ਲਈ ਘਰੋਂ ਨਿਕਲਣ ਤਾਂ ਚੇਤੇ ਰੱਖਣ ਕਿ 40 ਸਾਲ ਪਹਿਲਾਂ ਇਸੇ ਮੁਲਕ ਦੀਆਂ ਫੌਜਾਂ ਦਰਬਾਰ ਸਾਹਿਬ ਦੀ ਬੇਹਰੁਮਤੀ ਕਰਨ ਦੀ ਬਦਨੀਤੀ ਨਾਲ ਚੜ੍ਹ ਕੇ ਆਈਆਂ ਸਨ। ਜਿਸ ਸਿਸਟਮ ਵਿੱਚ ਸਾਡੀ ਕੌਮ ਦੇ ਲੋਕ ਕੈਦ ਹੋ ਚੁੱਕੇ ਹਨ, ਇਹ ਉਹੀ ਸਿਸਟਮ ਹੈ ਜੋ ਪੰਜਾਬ ਦੀ ਅਣਖ ਅਤੇ ਗੈਰਤ ਲਈ ਮੈਦਾਨ ਵਿੱਚ ਨਿਤਰੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਅਤੇ ਜਸਵੰਤ ਸਿੰਘ ਖਾਲੜਾ ਸਮੇਤ ਹਜ਼ਾਰਾਂ ਸਿੱਖਾਂ ਨੂੰ ਕੋਹ ਕੇ ਸ਼ਹੀਦ ਕਰਦਾ ਆ ਰਿਹਾ ਹੈ ਅਤੇ ਇਹ ਉਹੀ ਸਿਸਟਮ ਹੈ ਜਿਸ ਦਾ ਤੰਤਰ ਅੱਜ ਇੰਨੀ ਦੂਰ ਤੱਕ ਫੈਲ ਗਿਆ ਹੈ ਕਿ ਇਹ ਵਿਦੇਸ਼ਾਂ ਦੀ ਧਰਤੀ ਉੱਤੇ ਜਾ ਕੇ ਵੀ ਸਾਡੇ ਸਿੱਖ ਭਰਾਵਾਂ ਨੂੰ ਜਿਸਮਾਨੀ ਤੌਰ ਤੇ ਖਤਮ ਕਰ ਰਿਹਾ। ਜਿਹੜਾ ਸਿਸਟਮ ਸਾਡੇ ਭਰਾਵਾਂ ਦੇ ਖੂਨ ਦਾ ਪਿਆਸਾ ਹੋਵੇ, ਉਸ ਮੁਲਕ ਅਤੇ ਸਿਸਟਮ ਦਾ ਹਿੱਸਾ ਬਣ ਕੇ ਉਸ ਨੂੰ ਹੋਰ ਜ਼ਿਆਦਾ ਤਾਕਤ ਦੇਣਾ ਦਲ ਖਾਲਸਾ ਨੂੰ ਕਦੇ ਵੀ ਗਵਾਰਾ ਨਹੀਂ। ਇਸ ਲਈ ਅਸੀਂ ਇਸ ਗੱਲ ਦਾ ਫੈਸਲਾ ਕੀਤਾ ਹੈ ਕਿ ਅਸੀਂ ਭਾਰਤੀ ਸਿਸਟਮ ਨੂੰ ਰੱਦ ਕਰਦੇ ਹੋਏ ਮੌਜੂਦਾ ਨਿਜ਼ਾਮ ਹੇਠ ਹੋ ਰਹੀਆਂ ਚੋਣਾਂ ਤੋਂ ਦੂਰ ਰਹਾਂਗੇ। ਅਸੀਂ ਇਸ ਗੱਲ ਤੋਂ ਅਣਜਾਣ ਨਹੀਂ ਹੈ ਕਿ ਜੇਕਰ ਬੀਤੇ ਵਰ੍ਹਿਆਂ ਵਿੱਚ ਸਿੱਖਾਂ ਤੇ ਅਕਾਲੀ ਆਗੂਆਂ ਵੱਲੋਂ ਚੋਣਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੇ ਬਾਵਜੂਦ ਪੰਜਾਬ ਅਤੇ ਪੰਥ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਤਾਂ ਇਹ ਮਸਲੇ ਚੋਣਾਂ ਦੇ ਬਾਈਕਾਟ ਕਰਨ ਨਾਲ ਹੱਲ ਹੋ ਜਾਣਗੇ। ਹਾਂ, ਇਸ ਗੱਲ ਦੀ ਤਸੱਲੀ ਰਹੇਗੀ ਕਿ ਭਾਰਤੀ ਸਿਸਟਮ ਦਾ ਬਾਈਕਾਟ ਕਰਕੇ ਅਸੀਂ ਘੱਟੋ ਘੱਟ ਆਪਣੇ ਖਾਲਸਾ ਬਾਗੀ ਜਾਂ ਬਾਦਸ਼ਾਹ ਦੇ ਸਿਧਾਂਤ ਉੱਪਰ ਖੜੇ ਜ਼ਰੂਰ ਦਿਖਾਈ ਦੇਵਾਂਗੇ। ਸਾਡਾ ਇਹ ਸਿਧਾਂਤਕ ਫੈਸਲਾ ਭਾਰਤੀ ਸਿਸਟਮ ਤੋਂ ਦੂਰੀ ਬਣਾ ਕੇ ਆਪਣਾ ਬਾਗੀਪੁਣਾ ਦੁਨੀਆ ਵਿੱਚ ਦਰਜ ਕਰਵਾਉਣ ਅਤੇ ਬਾਦਸ਼ਾਹਤ ਹਾਸਲ ਕਰਨ ਤੱਕ ਸੰਘਰਸ਼ ਜਾਰੀ ਰੱਖਣ ਦਾ ਸੰਦੇਸ਼ ਜ਼ਰੂਰ ਦੇਵੇਗਾ। ਸਾਡਾ ਮੰਨਣਾ ਹੈ ਕਿ ਅੱਜ ਦੇ ਸਮੇਂ ਵਿੱਚ ਹਿੰਦ ਪੰਜਾਬ ਵਿਵਾਦ ਦਾ ਹੱਲ ਸੰਯੁਕਤ ਰਾਸ਼ਟਰ ਦੇ ਅਧੀਨ ਰਾਏਸ਼ੁਮਾਰੀ ਵਿੱਚ ਹੈ, ਨਾ ਕਿ ਭਾਰਤੀ ਵਿਵਸਥਾ ਅਧੀਨ ਚੋਣਾਂ ਵਿੱਚ। ਦਲ ਖਾਲਸਾ ਨਾ ਤਾਂ ਜਮਹੂਰੀਅਤ ਦੇ ਵਿਰੁੱਧ ਹੈ, ਨਾ ਹੀ ਲੋਕਤੰਤਰੀ ਪ੍ਰਣਾਲੀ ਦੇ। ਦਲ ਖਾਲਸਾ ਕੈਨੇਡਾ ਵਿੱਚ ਕਿਊਬੈਕ ਅਤੇ ਯੂਕੇ ਵਿੱਚ ਸਕਾਟਲੈਂਡ ਵਰਗੀ ਇੱਕ ਵਿਵਸਥਾ ਦੀ ਮੰਗ ਕਰਦਾ ਹੈ ਜਿਸ ਵਿੱਚ ਸਵੈ ਨਿਰਣੇ ਦੇ ਅਧਿਕਾਰ ਨੂੰ ਇੱਕ ਚੋਣ ਏਜੰਡੇ ਦੇ ਤੌਰ ਤੇ ਸ਼ਾਮਲ ਕੀਤਾ ਜਾਏ ਅਤੇ ਵੱਖ ਹੋਣ ਦੇ ਅਧਿਕਾਰ ਨੂੰ ਮਾਨਤਾ ਹੋਵੇ। ਦਲ ਖਾਲਸਾ ਦਾ ਟੀਚਾ ਤੇ ਮਕਸਦ ਪੰਜਾਬ ਨੂੰ ਪ੍ਰਭੂ ਸੱਤਾ ਸੰਪੰਨ ਇੰਡੀਪੈਂਡੈਂਟ ਸੋਵਰਨ ਮੁਲਕ ਬਣਾਉਣਾ ਹੈ। ਅਖੀਰਲਾ ਪੈਰਾ ਇੱਕ ਸੱਚ ਇਹ ਵੀ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਮੇਤ ਖਾਲਿਸਤਾਨ ਸੰਘਰਸ਼ ਦੇ ਸਾਡੇ ਬਹੁਤ ਸਾਰੇ ਹਮਸਫਰ ਸਾਥੀ ਅੱਜ ਵੀ ਇਸ ਸਿਸਟਮ ਰਾਹੀਂ ਆਪਣੇ ਕੌਮੀ ਮਕਸਦ ਦੀ ਪੂਰਤੀ ਕਰਨਾ ਚਾਹੁੰਦੇ ਹਨ। ਦਲ ਖਾਲਸਾ ਉਹਨਾਂ ਸਾਰਿਆਂ ਨੂੰ ਸ਼ੁਭ ਇਛਾਵਾਂ ਦਿੰਦਾ ਹੋਇਆ ਉਹਨਾਂ ਦੀ ਜਿੱਤ ਦੀ ਅਰਦਾਸ ਕਰਦਾ ਹੈ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਆ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਸਕੀਰਤ ਸਿੰਘ ਜੀ, ਸੋਨਮਲ ਜੀ,
ਜੀਤ ਸੂਤੀਆ ਜੀ, ਜਸਵੀਰ ਬਰਾੜ ਜੀ, ਜਤਿੰਦਰ ਸਿੰਘ ਜੀ, ਜਸਵੀਰ ਬਰਾੜ ਜੀ, ਫਿਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਔਰ ਇੰਦਰਜੀਤ ਸੰਧੂ ਜੀ, ਲਖਵਿੰਦਰ ਸਿੰਘ ਔਲਖ ਜੀ, ਅਮਰਜੀਤ ਸੈਣੀ ਜੀ, ਸੁਰਮੁਖ ਮੁੰਦਰਾ ਜੀ, ਅਵਤਾਰ ਸਿੰਘ ਜੀ, ਗੋਰਾ ਝੰਮਾ ਜੀ ਔਰ ਜਸਵੀਰ ਬਰਾੜ ਜੀ, ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਖਾਲਸਾ ਰੈਫਰੈਂਡਮ ਔਰ 6 ਫॉर ਜਸਟਿਸ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਜਸਵੀਰ ਬਰਾੜ ਜੀ ਕਹਿੰਦੇ ਡਾਕਟਰ ਸਾਹਿਬ ਜੀ ਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਤਰੱਕੀਆਂ ਬਖਸ਼ੇ ਪ੍ਰਮਾਤਮਾ, ਤੁਸੀਂ ਬਹੁਤ ਤਰੀਕੇ ਨਾਲ ਸਮਝਾਉਂਦੇ ਹੋ। ਸੋ ਇਸੇ ਤਰ੍ਹਾਂ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ ਔਰ ਦਿੱਲੀ ਤੋਂ ਕਹਿੰਦੇ ਆਪਾਂ ਦੇਖ ਰਹੇ ਹਾਂ ਤੁਹਾਨੂੰ। ਸੋ ਨਾਈਸ। ਐਂਡ ਕੁਲਵਿੰਦਰ ਸਿੰਘ ਬਿੰਦਰ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਸਾਜਿਦ ਮਾਜ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਵੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਯੂਅਰ ਵਰਡਸ ਆਰ ਕਮਿੰਗ ਟਰੂ ਦੈਟ ਖਾਲਿਸਤਾਨ ਦਾ ਜਿਹੜਾ ਠੇਕੇ ਤੇ ਮੋਦੀ ਨੂੰ ਦੇ ਦਿੱਤਾ ਐਂਡ ਆਲਸੋ PM ਟਰੂਡੋਜ਼ ਸਟੇਟਮੈਂਟ ਸਿੱਖ ਵੈਲਿਊਜ਼ ਆਰ ਕੈਨੇਡੀਅਨ ਵੈਲਿਊਜ਼ ਕਲੀਅਰਲੀ ਸੈਪਰੇਟ ਸਿੱਖਸ ਫਰੋਮ ਇੰਡੀਆ। ਸੋ ਇਸੇ ਤਰ੍ਹਾਂ ਹਾਂਜੀ ਨਰਿੰਦਰ ਸਿੰਘ ਜੀ ਵੀ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ ਗੁੱਡ ਜੌਬ ਕੀਪ ਇਟ ਅਪ ਥੈਂਕਸ। ਐਂਡ ਸਿੰਘ ਗਰਚਾ ਜੀ ਵੀ ਫਤਿਹ ਬੁਲਾਉਂਦੇ ਨੇ। ਹਰਦੀਪ ਸਿੰਘ ਜੀ, ਫਿਰ ਇਸੇ ਤਰ੍ਹਾਂ ਹਰਪ੍ਰੀਤ ਸਿੰਘ ਜੀ ਔਰ ਨਿਹੰਗ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਜੀ, ਰੇਸ਼ਮ ਸਿੰਘ ਜੀ ਔਰ ਮਨਦੀਪ ਬਾਜਵਾ ਜੀ, ਫਿਰ ਇਸੇ ਤਰ੍ਹਾਂ ਬਲਵੀਰ ਸਿੰਘ ਜੀ ਟਵਾਣਾ, ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕੁਲਦੀਪ ਸਿੰਘ ਜੀ ਕਹਿੰਦੇ ਸਾਨੂੰ ਕਲਮ ਦੀ ਤਾਕਤ ਦੇ ਨਾਲ ਨਾਲ ਸਿੱਖ ਟ੍ਰੈਡੀਸ਼ਨ ਨੀਤੀਆਂ ਭਾਵ ਸਾਡੇ ਦੁਸ਼ਮਣਾਂ ਨਾਲ ਨਜਿੱਠਣ ਦਾ ਖਾਲਸਾਈ ਢੰਗ ਵੀ ਬਰਕਰਾਰ ਰੱਖਣਾ ਪਵੇਗਾ। ਜੋ ਸਾਡੀ ਪਰੰਪਰਾ ਹੈ ਕਿ ਭਾਈ ਇਹ ਜਿਹੜਾ ਸਜ਼ਾ ਯਾਫਤਾ ਕਰਨਾ, ਬਿਲਕੁਲ ਅੰਤ ਸੱਚ ਇਹ ਹੈ ਕਿ ਖਾਲਸਾ ਜੀ ਦੀ ਤੇਗ ਹੀ ਨਿਆਂ ਕਰੇਗੀ। ਸਤਨਾਮ ਔਜਲਾ ਜੀ ਔਰ ਕੁਲਦੀਪ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਗੁਰਮਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਐਸ ਕੌਰ ਜੀ ਕਹਿੰਦੇ ਨੇ ਕਿ ਜਿਹੜਾ ਕਿਸੇ ਲਈ ਖੂਹ ਪੱਟਦਾ ਰੱਬ ਉਹਦੇ ਲਈ ਖਾਤਾ ਤਿਆਰ ਕਰ ਦਿੰਦਾ, ਉਹੀ ਮੋਦੀ ਨਾਲ ਹੋਇਆ। ਸੋ ਇਸੇ ਤਰ੍ਹਾਂ ਹਾਂਜੀ ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਇਟਸ ਗੁੱਡ ਦੈਟ ਮੋਦੀ ਇਜ਼ ਸੈਲਫ ਕ੍ਰੀਮੇਟਿੰਗ ਹਿਮਸੈਲਫ ਇਨਕ੍ਰਿਮੀਨੇਟ। ਹਾਂਜੀ ਸੋ ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਸੁਖਦੇਵ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਬਲਵਿੰਦਰ ਸਿੰਘ ਜੀ, ਜਸਵੀਰ ਸਿੰਘ ਗਰੇਵਾਲ ਜੀ ਔਰ ਸਰਬਜੀਤ ਕੌਰ ਕੁਝ ਕਹਿਣਾ ਚਾਹੁੰਦੇ। ਖਾਲਸਾ ਜੀ 3-4 ਚਾਈਲਡ ਪਾਲਿਸੀ 4-6 ਇਜ਼ ਰਿਕੁਆਇਰਡ ਇਮੀਡੀਏਟਲੀ। ਹਾਂਜੀ ਔਰ ਹਰਮਨ ਪੰਨੂ ਜੀ, ਫਿਰ ਇਸੇ ਤਰ੍ਹਾਂ ਦਵਿੰਦਰ ਮੁਲਤਾਨੀ ਜੀ ਕਹਿੰਦੇ ਬੇਸ਼ਰਮ ਇੰਡੀਅਨ ਔਰ ਕੁਲਦੀਪ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਨੂਪਾ ਜੀ ਹਾਂਜੀ ਕੱਲ ਵਾਲਾ ਉਹਨਾਂ ਨੇ ਕਿਹਾ ਵੀ ਤੁਸੀਂ ਮੇਰੀ ਗੱਲ ਦਾ ਗਲਤ ਮਤਲਬ ਕੱਢ ਗਏ। ਮੈਂ ਕਿਹਾ ਸੀ ਕਿ ਭਾਰਤ ਕੈਨੇਡਾ ਦੇ ਇੰਟਰਨਲ ਮੈਟਰ ਵਿੱਚ ਇੰਟਰਫੀਅਰ ਕਰਦਾ ਹੈ, ਕੈਨੇਡਾ ਨੂੰ ਬੋਲਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਕਿਉਂਕਿ ਉਹਨਾਂ ਨੇ ਕੈਨੇਡਾ ਬੋਲੇ ਤੁਸੀਂ ਕੌਣ ਹੁੰਦੇ ਹੋ ਕੈਨੇਡਾ ਦੇ ਮੈਟਰਸ ਵਿੱਚ ਇੰਟਰਫੀਅਰ ਕਰਨ ਵਾਲੇ। ਅਨੂਪਾ ਜੀ ਨਹੀਂ, ਮੈਂ ਗਲਤ ਨਹੀਂ ਸਮਝਿਆ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਵੀ ਜਿਹੜਾ ਮੈਂ ਤਾਂ ਭਾਰਤ ਨੂੰ ਹੀ ਇਸ ਦੇ ਉੱਤੇ ਸਲੈਪ ਕੀਤਾ ਕਿ ਵੀ ਇੱਕ ਪਾਸੇ ਉਹ ਰੌਲਾ ਪਾਉਂਦੇ ਨੇ ਕਿ ਜੀ ਸਾਡੇ ਮਾਮਲਿਆਂ 'ਚ ਇੰਟਰਫੀਅਰ ਨਾ ਹੋਏ, ਪਰ ਦੂਸਰੇ ਪਾਸੇ ਜਦੋਂ ਅਮਰੀਕਾ ਦੇ ਸੈਨੇਟਰ ਇਹ ਕਹਿੰਦੇ ਨੇ ਕਿ ਜੀ ਅਰੁਣਾਚਲ ਪ੍ਰਦੇਸ਼ ਨੂੰ ਅਸੀਂ ਚੀਨ ਦਾ ਨਹੀਂ ਭਾਰਤ ਦਾ ਹਿੱਸਾ ਮੰਨਦੇ ਹਾਂ, ਉਦੋਂ ਇਹਨਾਂ ਨੂੰ ਕਿਉਂ ਨਜ਼ਰ ਨਹੀਂ ਆਉਂਦਾ ਕਿ ਬਈ ਅਮਰੀਕਾ ਇਹ ਕਹਿ ਕੇ ਵੀ ਇੰਟਰਫੀਅਰ ਕਰ ਰਿਹਾ। ਔਰ ਉਹਨਾਂ ਨੇ ਤੁਸੀਂ ਇੱਕ ਸਟੈਪ ਅੱਗੇ ਗਏ ਹੋ ਵੀ ਕੈਨੇਡਾ ਨੂੰ ਤਲਬ ਕਰਨਾ ਚਾਹੀਦਾ ਹੈ ਉਹਨਾਂ ਨੂੰ, ਪਰ ਕੈਨੇਡਾ ਜਿਸ ਲੈਵਲ ਦੇ ਉੱਤੇ ਜਾ ਕੇ ਜਸਟਿਨ ਟਰੂਡੋ ਦੀ ਹਕੂਮਤ ਇੰਡੀਆ ਨੂੰ ਚੈਲੰਜ ਕਰ ਰਿਹਾ। ਔਰ ਕੱਲ੍ਹ ਦਾ ਵਾਸ਼ਿੰਗਟਨ ਪੋਸਟ ਦਾ ਆਰਟੀਕਲ ਉਹਨੇ ਕੈਨੇਡਾ ਦੀ ਤਾਰੀਫ ਕੀਤੀ ਹੈ ਕਿ ਜਸਟਿਨ ਟਰੂਡੋ ਨੇ ਸਟਰੋਂਗਲੀ ਇਸ ਨੂੰ ਹੈਂਡਲ ਕੀਤਾ ਔਰ ਇਹ ਅਮਰੀਕਾ ਜਿਹੜਾ ਹੈ ਉਹ ਰਾਦਰ ਕਿਡ ਗਲਵਜ਼ ਨਾਲ ਡੀਲ ਕਰ ਰਿਹਾ। ਹਾਲਾਂ ਬਹੁਤ ਸਾਰਿਆਂ ਦੀ ਪਰਸੈਪਸ਼ਨ ਅਦਰ ਵੇ ਅਰਾਊਂਡ ਸੀ ਕਿ ਜੀ ਕੈਨੇਡਾ 'ਚ ਅਜੇ ਤੱਕ ਕਿਉਂ ਨਹੀਂ ਇੰਡਾਇਕਟਮੈਂਟ ਹੋਈ ਔਰ ਉਹ ਬੰਦੇ ਫੜੇ ਕਿਉਂ ਨਹੀਂ ਗਏ, ਕਿਉਂਕਿ ਉਹ ਤਾਂ ਸਾਰਾ ਕੁਝ ਜੁੜਿਆ ਹੀ ਇੱਧਰ ਹੋਇਆ ਤੇ ਇਹ ਜਿਹੜੇ ਨੇ ਕਿਡ ਗਲਵ ਦੇ ਨਾਲ ਇਹਨਾਂ ਨੇ ਅਜੇ ਗੋ ਹੈਡ ਨਹੀਂ ਦਿੱਤੀ ਹੋਏਗੀ, ਕਿਉਂਕਿ ਜਦੋਂ ਤੱਕ ਨਿਖਿਲ ਗੁਪਤਾ ਇੱਥੇ ਨਹੀਂ ਆਉਂਦਾ। ਔਰ ਹੁਣ ਚਲੋ ਆਉਣ ਵਾਲੇ ਹਫ਼ਤਿਆਂ 'ਚ ਦੇਖਾਂਗੇ ਕਿਉਂਕਿ ਹੁਣ ਵਿਕਰਮ ਯਾਦਵ ਔਰ ਸਮੰਤ ਗੋਇਲ ਇਹ ਜਿਹੜੀ ਰਾਜ ਸਿੱਧੇ ਤੌਰ ਤੇ ਇਨਵੋਲਵ ਹੈ, ਇਹਦੇ 'ਚ ਅਮਰੀਕਾ ਕੀ ਲਾਈਨ ਦਿੰਦਾ ਜੀ। ਦੀਪ ਸਿੱਧੂ ਜੀ ਵੀ ਸਾਨੂੰ ਫਤਿਹ ਬੁਲਾਉਂਦੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੁਖਵਿੰਦਰ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ, ਚਰਨਜੀਤ ਰੰਗਦਾਵਾ ਹਾਂਜੀ
मनजोर कोहिनूर और संदीप डट्टा जी, हरदीप सिंह जी, जसवीर सिंह जी और गुरप्रीत बराड़ जी सब फतेह बुलाते ने और खालसा जिंदाबाद कहते हैं। हरदीप सिंह ने नाम तेरे दियां गूंजा जुगो जुग पैणगियां। सो सब का बहुत बहुत शुक्रिया। सो इस तरह अपने व्यूज़ करें ने इजाजत। व्यूअर्स सारे प्रोग्राम का समा ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।